ज़ाता चोए ज़ात मदीने वाले दी, बातां चोए बात मदीने वाले दी। लगियां होया जिस वाले ने जहाना दिया नजरा। गुफ्तगू फोरम ਦੇ ਪ੍ਰਬੰਧ ਹੇਠ ਉੱਚੀ ਪੱਧਰ ਤੇ ਲਿਖਾਰੀ ਤੇ ਮਹਾਨ ਸਹਾਫੀ ਮੁਦੱਸਰ ਇਕਬਾਲ ਬੱਟ ਦੇ ਆਦਰ ਵਿੱਚ ਇਕੱਠ ਦਾ ਆਰ ਕੀਤਾ ਗਿਆ, ਜਿਹਦੇ ਉਚੇਚੇ ਪ੍ਰੋਨੇ ਪੰਜਾਬੀ ਤਨਜ਼ੀਮਾਂ ਦੇ ਪ੍ਰਧਾਨ ਚੌਧਰੀ ਇਲਿਆਸ ਘੁੰਮਣ ਤੇ ਜਗ ਤੁਮੇ ਸ਼ਾਇਰ ਬਾਬਾ ਨਜਮੀ ਹੋਰੀ ਸਨ। ਇਕੱਠ ਵਿੱਚ ਪੰਜਾਬੀ ਬੋਲੀ, ਸੂਝ ਤੇ ਸਹਾਫਤ ਦੀ ਖੇਤਰ ਨਾਲ ਜੁੜਤ ਰੱਖਣ ਵਾਲੇ ਉਗੜਵੇਂ ਨਾਵਾਂ ਰਲਤ ਕੀਤੀ ਤੇ ਆਖਿਆ ਕਿ ਮੁਦੱਸਰ ਇਕਬਾਲ ਬੱਟ ਹੋਰਾਂ ਰੋਜ਼ਗਾਰ ਭੁਲੇਖਾ ਦੇ ਨਾਮ ਨਾਲ ਜਿਹੜਾ ਦੀਵਾ 35 ਵਰ੍ਹੇ ਪਹਿਲਾਂ ਬਾਲਿਆ ਸੀ, ਅੱਜ ਉਹਦਾ ਚਾਨਣ ਮਾਂ ਬੋਲੀ ਦੀਆਂ ਰਾਹਾਂ ਰੋਸ਼ਨ ਕਰ ਰਿਹਾ ਹੈ। ਅੱਜ ਦੇ ਵੇਲੇ ਇੱਕ ਪੰਜਾਬੀ ਦਾ ਵਾਹਿਦ ਅਖਬਾਰ, ਅਗਰ ਮੇਰੀ ਇਨਫੋਰਮੇਸ਼ਨ ਠੀਕ ਹੈ ਔਰ ਮੇਰਾ ਖਿਆਲ ਹੈ ਕਿ ਮੇਰੀ ਇਨਫੋਰਮੇਸ਼ਨ ਠੀਕ ਹੈ, ਜਿਹੜਾ ਛਪ ਰਿਹਾ ਵੇ ਉਹ ਸਿਰਫ ਭੁਲੇਖਾ ਹੈ। ਤੇ ਤੁਸੀਂ ਵੇਖੋ ਕਿ ਦੁਨੀਆ ਡਿਜੀਟਾਈਜ਼ ਹੋ ਚੁੱਕੀ ਹੈ ਔਰ ਪ੍ਰਿੰਟ ਮੀਡੀਆ ਦਾ ਜੋ ਸੂਰਤ ਹਾਲ ਹੈ ਤੁਸੀਂ ਸਾਰੇ ਜਾਣਦੇ ਹੋ, ਸਾਰੇ ਜਾਣਦੀ ਦਾ ਲੋਕ ਸਮਝਦੇ ਹੋ। ਲੇਕਿਨ ਸਿਰਫ ਮਾਂ ਬੋਲੀ ਦੀ ਖਿਦਮਤ ਵਾਸਤੇ ਔਰ ਮਾਂ ਬੋਲੀ ਦੇ ਵਧਾ ਦੇ ਲਈ ਔਰ ਪੰਜਾਬੀ ਸਹਾਫਤ ਦੇ ਲਈ, ਇਹ ਤਿੰਨ ਚੀਜ਼ਾਂ ਜਿਹੜੀਆਂ ਨੇ ਉਹਦੇ ਵਾਸਤੇ ਬੱਟ ਸਾਹਿਬ ਨੇ ਇਹ ਅਜੇ ਤੱਕ ਬੀੜਾ ਉਠਾਇਆ ਹੋਇਆ ਹੈ। ਜਿਸ ਵੇਲੇ ਵੀ ਪੰਜਾਬੀ ਯੂਨੀਅਨ ਦੀ ਗੱਲ ਆਉਂਦੀ ਹੈ, ਭੁਲੇਖਾ ਦੀ ਗੱਲ ਆਉਂਦੀ ਹੈ ਤੇ ਪੰਜਾਬੀ ਖਿਦਮਤ ਦੀ ਗੱਲ ਆਉਂਦੀ ਹੈ ਤੇ ਬੱਟ ਸਾਹਿਬ ਦਾ ਨਾਮ ਔਰ ਇਲਿਆਸ ਘੁੰਮਣ ਸਾਹਿਬ ਦਾ ਨਾਮ ਸਭ ਤੋਂ ਪਹਿਲੇ ਜ਼ਿਹਨ 'ਚ ਆਉਂਦਾ ਹੈ। ਬੱਟ ਸਾਹਿਬ ਜਿਹੜੇ ਨੇ, ਇਹਨਾਂ ਨੇ ਜਿਹੜਾ ਆਪਣਾ ਇਦਾਰਾ ਬਣਾਇਆ ਹੈ, ਉਹਦੇ ਵਿੱਚ ਜਿਹੜਾ ਹਾਲ ਹੈ, ਉਸ ਹਾਲ ਦੇ ਵਿੱਚ ਇਹਨਾਂ ਨੇ ਜਿਹੜਾ ਵੱਡਾ ਕੰਮ ਕੀਤਾ ਕਿ ਆਪ ਤੇ ਪ੍ਰੋਗਰਾਮ ਕਰਾਉਂਦੇ ਹੀ ਨੇ, ਲੇਕਿਨ ਇਹਨਾਂ ਨੇ ਜਿਤਨੇ ਵੀ ਸਾਡੇ ਪੰਜਾਬੀ ਦੇ ਸ਼ਾਇਰ ਅਦੀਬ ਨੇ ਉਹਨਾਂ ਨੂੰ ਇਹ ਆਫਰ ਕੀਤੀ ਹੋਈ ਹੈ ਕਿ ਤੁਸੀਂ ਜਿਸ ਵੇਲੇ ਚਾਹੋ 2-3 ਦਿਨ ਪਹਿਲੇ ਤਰੀਕ ਦੱਸੋ, ਤਰੀਕ ਦੱਸਣ ਤੋਂ ਬਾਅਦ ਤੁਸੀਂ ਜਿਹੜਾ ਆਓ ਇੱਥੇ ਪ੍ਰੋਗਰਾਮ ਜਿਹੜਾ ਆਪਣਾ ਕਰ ਲਓ ਪੰਜਾਬੀ ਦਾ। ਪੰਜਾਬੀ ਯੂਨੀਅਨ ਔਰ ਪੰਜਾਬ ਹਾਊਸ ਦੇ ਨਾਲ ਨਾਲ ਜਿਹੜਾ ਬੱਟ ਸਾਹਿਬ ਨੇ ਇੱਕ ਇਦਾਰਾ ਕਾਇਮ ਕੀਤਾ ਹੈ, ਬਾਬਾ ਫਰੀਦ ਬੁੱਕ ਫਾਊਂਡੇਸ਼ਨ, ਉਹਨੇ ਇੰਨੀਆਂ ਕਿਤਾਬਾਂ ਛਾਪੀਆਂ ਨੇ ਔਰ ਹਰ ਹਵਾਲੇ ਨਾਲ ਕਿ ਸ਼ਾਇਦ ਬਾਕੀ ਇਦਾਰੇ ਉਹਨਾਂ ਉਹ ਕੰਮ ਵੀ ਨਹੀਂ ਕਰ ਰਹੇ। ਤੇ ਇਹ ਤੇ ਉਹ ਚੀਜ਼ਾਂ ਨੇ ਜਿਹੜੀਆਂ ਉਹ ਪ੍ਰੈਕਟੀਕਲੀ ਕਰ ਰਹੇ ਨੇ, ਲੇਕਿਨ ਇਸ ਤੋਂ ਇਲਾਵਾ ਉਹ ਖੁਦ ਬਹੁਤ ਜ਼ਿਆਦਾ ਯਾਨੀ ਪੰਜਾਬ ਦੇ ਜਿਹੜੇ ਇਸ਼ੂਜ਼ ਨੇ ਉਹਦੇ ਤੇ ਹਮੇਸ਼ਾ ਲਿਖਦੇ ਰਹਿੰਦੇ ਨੇ। ਇਹਨਾਂ ਦੀ ਖਿਦਮਤ ਦਾ ਅਗਰ ਅਸੀਂ ਜ਼ਿਕਰ ਕਰੀਏ ਤੇ ਬਹੁਤ ਜ਼ਿਆਦਾ ਟਾਈਮ ਚਾਹੀਦਾ ਸਾਨੂੰ, ਤੇ ਇਹਨਾਂ ਦੀ ਖਿਦਮਤ ਇੰਨੇ ਕੁ ਟਾਈਮ ਦੇ ਵਿੱਚ ਅਸੀਂ ਮੁਕੰਮਲ ਨਹੀਂ ਕਰ ਸਕਦੇ ਕਿ ਜਿੰਨੀਆਂ ਇਹਨਾਂ ਦੀ ਖਿਦਮਤ ਨੇ। ਦੂਸਰਾ ਹੈ ਕਿ ਇਹ ਜਿਹੜੀ ਸ਼ਾਮ ਮਨਾਈ ਜਾ ਰਹੀ ਹੈ, ਯਕੀਨਨ ਇਹਦੇ ਹੱਕਦਾਰ ਸਨ ਜਿਹੜੀ ਕਿ ਅੱਜ ਅਸੀਂ ਮਨਾ ਰਹੇ ਹਾਂ, ਔਰ ਸਾਰੇ ਆਪਣੇ ਸ਼ਾਇਰ ਦੋਸਤ ਨੇ ਜਿਹੜੇ ਪੰਜਾਬੀ ਸੇਵਾ ਕਰਨ ਵਾਲੇ, ਖਿਦਮਤ ਕਰਨ ਵਾਲੇ, ਸਾਰੇ ਆਪਣੀ ਆਪਣੀ ਮੁਹੱਬਤ ਦਾ ਹਿੱਸਾ ਪਾ ਕੇ ਇਹ ਸ਼ਾਮ ਨੂੰ ਖੂਬਸੂਰਤ ਬਣਾ ਕੇ ਮੁਦੱਸਰ ਸਾਹਿਬ ਦੀ ਖਿਦਮਤ ਵਿੱਚ ਪੇਸ਼ ਕਰਨੇ ਆ, ਔਰ ਬਹੁਤ ਬਹੁਤ ਮੁਬਾਰਕਬਾਦ ਆ। ਅਣਖੀ ਬੰਦੇ ਘੱਟ ਹੁੰਦੇ ਨੇ, ਲੋਕ ਮੱਥੇ ਦਾ ਵੱਟ ਹੁੰਦੇ ਨੇ, ਹਰ ਵੇਲੇ ਜੋ ਫੜਦੇ ਠੂਠਾ ਡੂਮ ਮਸੱਲੀ ਨੱਟ ਹੁੰਦੇ ਨੇ। ਕਦੀ ਕਿਸੇ ਜ਼ਬਾਨ ਨੂੰ ਅਪਣਾਣਾ, ਕਦੀ ਕਿਸੇ ਜ਼ਬਾਨ ਨੂੰ ਅਪਣਾਣਾ। ਤੋ ਭੁਲੇਖਾ ਇਖਬਾਰ ਉਹ ਏ ਜਿਹਨੇ ਇਹ ਭੁਲੇਖਾ ਕੱਢਿਆ ਹੈ ਕਿ ਮਾਂ ਬੋਲੀ ਵਰਗੀ ਕੋਈ ਜ਼ਬਾਨ ਨਹੀਂ। ਪੂਰੀ ਦੁਨੀਆ ਦੇ ਅੰਦਰ ਜਿਨ੍ਹਾਂ ਕੌਮਾਂ ਨੇ ਤਰੱਕੀ ਕੀਤੀ ਹੈ, ਉਹਨਾਂ ਨੇ ਆਪਣੀ ਮਾਦਰੀ ਜ਼ਬਾਨ ਨੂੰ ਅਪਣਾ ਕੇ ਤਰੱਕੀ ਕੀਤੀ ਹੈ। ਲਾਹੌਰ ਦੀ ਖੂਬਸੂਰਤੀ ਆਪਣੀ ਜਗ੍ਹਾ, ਇੱਥੋਂ ਦੇ ਖਾਣੇ ਦੀ ਖੂਬਸੂਰਤੀ ਆਪਣੀ ਜਗ੍ਹਾ, ਇੱਥੋਂ ਦੀਆਂ ਅਦਬੀ ਸਰਗਰਮੀਆਂ ਤੋਂ ਮੈਂ ਬਹੁਤ ਮੁਤਾਸਿਰ ਹੋਇਆ। ਔਰ ਉਸ ਤੋਂ ਵੀ ਜਿਹੜੀ ਵੱਡੀ ਚੀਜ਼ ਮੈਨੂੰ ਮੁਤਾਸਰ ਕਰਕੇ ਗਈ ਉਹ ਹੈ ਪੰਜਾਬੀ, ਜਿਹੜੀ ਇੱਥੇ ਬੋਲੀ ਜਾਣ ਵਾਲੀ ਪੰਜਾਬੀ। ਮੈਂ ਹੈਰਾਨ ਹਾਂ ਤੇ ਮੈਂ ਸਲਾਮ ਕਰਦਾ ਤੁਹਾਨੂੰ ਉਹਨਾਂ ਲੋਕਾਂ ਨੂੰ ਜਿਹੜੇ ਪੰਜਾਬੀ ਨੂੰ ਹਿੱਕ ਨਾਲ ਲਾਈ ਬੈਠੇ ਨੇ। ਤੇ ਬੱਟ ਸਾਹਿਬ, ਤੁਹਾਨੂੰ ਵੀ ਖਾਸ ਤੌਰ ਤੇ ਤੁਹਾਡੇ ਜ਼ਰੀਏ ਮੈਂ, ਤੁਸੀਂ ਜਿਹੜੀ ਸੇਵਾ ਕਰ ਰਹੇ ਹੋ ਉਹਨੂੰ ਵੀ ਸਲਾਮ ਹੈ, ਤੇ ਤੁਹਾਨੂੰ ਸਾਰਿਆਂ ਨੂੰ ਸਲਾਮ ਤੇ ਬੜੀ ਮੁਹੱਬਤ ਤੁਹਾਨੂੰ। ਜਿਉਂਦੇ ਵਸਦੇ ਰਹੋ, ਪੰਜਾਬੀ ਜ਼ਿੰਦਾਬਾਦ, ਪੰਜਾਬ ਜ਼ਿੰਦਾਬਾਦ। ਗੱਲ ਇੰਨੀ ਹੈ ਕਿ ਪੰਜਾਬ ਤੇ ਪੰਜਾਬੀ ਦੀ ਜਦੋਂ ਵੀ ਕੋਈ ਹੋਰ ਬੰਦਾ ਵੀ ਗੱਲ ਕਰਦਾ ਵਾ ਤੇ ਮੇਰੇ ਜ਼ਿਹਨ ਦੇ ਵਿੱਚ ਮੁਦੱਸਰ ਇਕਬਾਲ ਬੱਟ ਆ ਜਾਂਦਾ, ਉਹੀ ਸਾਹਮਣੇ ਆ ਜਾਂਦਾ। ਬੱਟ ਸਾਹਿਬ ਨਾਲ ਮੇਰੀ ਨਿਆਜ਼ਮੰਦੀ ਕੋਈ 5 ਸਾਲ ਤੋਂ ਹੈ
ਮੈਂ ਇਹਨਾਂ ਦਾ ਫੈਨ ਹਾਂ। ਜਿੰਨੀ ਇਹਨਾਂ ਨੇ ਪੰਜਾਬ ਦੀ ਸੇਵਾ ਕੀਤੀ, ਪੰਜਾਬੀਆਂ ਦੀ ਵੀ ਸੇਵਾ ਕੀਤੀ। ਇਹਨਾਂ ਦੀ ਅਦਬੀ ਖਿਦਮਤ ਤੇ ਗੱਲ ਹੋ ਰਹੀ ਹੈ, ਸਾਫੀ ਖਿਦਮਤ ਤੇ ਗੱਲ ਨਹੀਂ ਹੋਈ। ਇਹਨਾਂ ਵਰਗਾ ਦਲੇਰ ਨਿਡਰ ਬੰਦਾ ਸਾਫੀ ਹੁਣ ਤੱਕ ਮੈਂ ਨਹੀਂ ਦੇਖਿਆ। ਜਿਨ੍ਹਾਂ ਸਾਫੀਆਂ ਨੇ ਪੂਰੇ ਪਾਕਿਸਤਾਨ ਦੇ ਲੋਕਾਂ ਦਾ ਪੋਸਟਮਾਰਟਮ ਕੀਤਾ, ਇਹਨਾਂ ਨੇ ਉਹਨਾਂ ਦਾ ਪੋਸਟਮਾਰਟਮ ਕੀਤਾ। ਇਹਨਾਂ ਦੇ ਮੈਨੂੰ ਸਲੂਟ ਪੇਸ਼ ਕਰਨਾ। ਬੁਲੰਦੀ ਦਾ ਨਾ ਪਾਰਾਵਾਰ ਕੋਈ, ਉਹ ਤਾਂ ਨੂੰ ਜਾਂਦਿਆਂ ਇਹ ਯਾਦ ਰੱਖੀ, ਜੇ ਕੋਈ ਆਪਣਾ ਮਿਲਿਆ ਨਾ ਉੱਥੇ ਤਾਂ ਕੀ ਮਤਲਬ ਜੇ ਉੱਚਾ ਚੜ ਲਿਆ ਹੈ। ਮੈਂ ਇੱਧਰ ਖੋਲ ਕੇ ਰੱਖਦਾ ਹਾਂ ਅੱਖਾਂ, ਤੇਰੀ ਇੱਕ ਝਲਕ ਦੀ ਹੀ ਝਾਕ ਰੱਖਾਂ। ਮੈਂ ਇੱਧਰ ਖੋਲ ਕੇ ਰੱਖਦਾ ਹਾਂ ਅੱਖਾਂ, ਤੇਰੀ ਇੱਕ ਝਲਕ ਦੀ ਹੀ ਝਾਕ ਰੱਖਾਂ, ਤੇ ਉਧਰ ਮੇਰੀ ਦਸਤਕ ਤੋਂ ਵੀ ਪਹਿਲਾਂ ਤੂੰ ਆਪਣੇ ਦਿਲ ਦਾ ਗੁੰਡਾ ਜੜ ਲਿਆ ਹੈ। ਤਨ ਦਾ ਸਜਣੋ ਮਾਸ ਮੁਦੱਸਰ, ਤਨ ਦਾ ਸਜਣੋ ਮਾਸ ਮੁਦੱਸਰ, ਅੱਜ ਦਾ ਬੰਦਾ ਖਾਸ ਮੁਦੱਸਰ। ਤਨ ਦਾ ਸਜਣੋ ਮਾਸ ਮੁਦੱਸਰ, ਅੱਜ ਦਾ ਬੰਦਾ ਖਾਸ ਮੁਦੱਸਰ। ਰਾਤਾਂ ਦੇ ਇਸ ਹਨੇਰੇ ਦੇ ਵਿੱਚ ਚਾਨਣ ਦੀ ਖਾਸ ਮੁਦੱਸਰ। ਗੱਲਬਾਤ ਕਰਨ ਵਾਲਿਆਂ ਦਾ ਆਖਣਾ ਸੀ ਮੁਦੱਸਰ ਇਕਬਾਲ ਬੱਟ ਹੋਰਾਂ ਆਪਣੀ ਸਾਰੀ ਹਯਾਤੀ ਪੰਜਾਬ ਸੇਵਾ ਦੇ ਨਾਮੇ ਲਾ ਕੇ ਸਾਬਤ ਕੀਤਾ ਹੈ ਆਪਣੀ ਹੋਂਦ ਨਾਲ ਸੱਚਾ ਇਸ਼ਕ ਕਰਨ ਵਾਲਾ ਕਦੀ ਨਹੀਂ ਹਾਰਦਾ। ਮਾਂ ਬੋਲੀ ਵਾਸਤੇ ਮੈਂ 2 ਬੰਦੇ ਵੇਖੇ ਨੇ, ਮੇਰਾ ਰੱਬ ਗਵਾਹ ਹੈ। ਜਿਵੇਂ ਅਸੀਂ ਆਪਣੀ ਔਲਾਦ ਦੇ ਨਾਲ ਮੁਹੱਬਤ ਕਰਦੇ ਹਾਂ, ਸ਼ਾਇਦ ਅਸੀਂ ਉਵੇਂ ਆਪਣੀ ਔਲਾਦ ਨਾਲ ਮੁਹੱਬਤ ਨਾ ਕਰਦੇ ਹੋਈਏ ਜਿਵੇਂ ਇਹ ਮਾਂ ਬੋਲੀ ਨਾਲ ਮੁਹੱਬਤ ਕਰਦੇ ਨੇ। मोहतरम मुदस्सर भट्ट साहब और इलियास घुम्मन साहब, जिथे कोई पंजाबी का प्रोग्राम होवे, कोई पंजाबी वास्ते मसला होवे, हस्तियां यकीन जन इहो जिहा डक्का लाउंदियां हैगियां ने कि वेखण वाले भी आशिश कर उठदे ने। ਅੱਜ ਹਰ ਬੰਦਾ ਪੰਜਾਬੀ ਕਰ ਰਿਹਾ ਹੈ ਤੇ ਪੰਜਾਬੀ ਕਾਨਫਰੰਸਾਂ ਹੋ ਰਹੀਆਂ ਨੇ ਤੇ ਇੰਟਰਨੈਸ਼ਨਲ ਲੈਵਲ ਤੇ ਪੰਜਾਬੀ ਨੂੰ ਫਰੋਗ ਮਿਲ ਰਿਹਾ ਹੈ ਔਰ ਪੰਜਾਬੀ ਰੈਲੀਆਂ ਨਿਕਲ ਰਹੀਆਂ ਨੇ, ਪੰਜਾਬੀ ਦੇ ਫੈਸਟੀਵਲ ਹੋ ਰਹੇ ਨੇ ਤੇ ਉਹਨਾਂ ਪਿੱਛੇ ਯਕੀਨਨ ਮੁਦੱਸਰ ਇਕਬਾਲ ਬੱਟ ਸਾਹਿਬ ਦਾ ਹੱਥ ਹੈ ਤੇ ਇਲਿਆਸ ਘੁੰਮਣ ਸਾਹਿਬ ਵੀ ਇੱਕ ਲਹਿਰ ਦਾ ਨਾਂ ਹੈ ਜਿਨ੍ਹਾਂ ਨੇ ਪੰਜਾਬੀ ਨੂੰ ਇੱਕ ਨਵੇਂ ਸਿਰੇ ਤੋਂ ਜਿਹੜਾ ਇਹਦਾ ਬੂਟਾ ਜਿਹੜਾ ਲਾਇਆ ਸੀ ਅੱਜ ਉਹ ਦਰਖਤ ਬਣ ਗਿਆ। ਮਾਂ ਬੋਲੀ ਦੀ ਗੱਲ ਜੇ ਕਰੀਏ, ਮਾਂ ਬੋਲੀ ਦੀ ਗੱਲ ਜੇ ਕਰੀਏ, ਸਾਰੇ ਪਿਆਰ ਦੀ ਪੌੜੀ ਚੜੀਏ, ਸਾਰੇ ਪਿਆਰ ਦੀ ਪੌੜੀ ਚੜੀਏ ਤੇ ਮਾਂ ਬੋਲੀ ਦੇ ਰਾਖੇ ਬਣ ਕੇ, ਮਾਂ ਬੋਲੀ ਦੇ ਰਾਖੇ ਬਣ ਕੇ ਬੱਟ ਤੇ ਘੁੰਮਣ ਖੜੇ ਨੇ ਤਣ ਕੇ। ਮਾਂ ਬੋਲੀ ਦੇ ਰਾਖੇ ਬਣ ਕੇ ਬੱਟ ਤੇ ਘੁੰਮਣ ਖੜੇ ਨੇ ਤਨ ਕੇ, ਇਹਨਾਂ ਦੇ ਬਾਂਹ ਬਾਜ਼ੂ ਬਣੀਏ, ਇਹਨਾਂ ਦੇ ਬਾਂਹ ਬਾਜ਼ੂ ਬਣੀਏ। ਅੱਲਾ ਇਹਨਾਂ ਦੀ ਉਮਰ ਦਰਾਜ਼ ਕਰੇ, ਸਾਨੂੰ ਇਹਨਾਂ ਤੇ ਫਖਰ ਹੈ, ਸਾਡਾ ਇਹ ਮਾਣ ਨੇ। ਅੱਲਾ ਇਹਨਾਂ ਨੂੰ ਸਲਾਮਤ ਰੱਖੇ, ਇਹਨਾਂ ਦੀਆਂ ਉਮਰਾਂ ਵੱਡੀਆਂ ਕਰੇ। ਅਸਲ 'ਚ ਤੁਹਾਨੂੰ ਮਾਂ ਬੋਲੀ ਦੇ ਸੇਵਕ ਨਜ਼ਰ ਆ ਰਹੇ ਨੇ ਜਾਂ ਇਨਸਾਨਾਂ ਦੇ ਸੇਵਕ ਨਜ਼ਰ ਆ ਰਹੇ ਨੇ, ਅੱਜ ਦੇ ਨਹੀਂ। ਇਹ ਤਰਬੀਅਤ ਹਕੀਮ ਸੂਫੀ ਗੁਲਾਮ ਮੁਹੰਮਦ ਬੱਟ ਸਾਹਿਬ ਦੀ ਹੈ। ਕਸਬਾ ਅਮਨ ਨਗਰ ਜੋ ਉੱਥੋਂ ਦੇ ਵਸਨੀਕ ਸਨ ਮੁਦੱਸਰ ਬੱਟ ਸਾਹਿਬ, ਤੇ ਲੋਕ ਸੇਵਾ ਉਦੋਂ ਵੀ ਕਰਦੇ ਸਨ, ਉਦੋਂ ਵੀ ਇਸੇ ਤਰ੍ਹਾਂ ਹੀ ਇਨਸਾਨ ਦੀ ਕਦਰ ਕਰਦੇ ਸਨ। ਅੱਜ 36ਵਾਂ ਸਾਲ ਹੈ ਰੋਜ਼ਨਾਮਾ ਭੁਲੇਖਾ ਨੂੰ, ਜਿਹੜਾ ਬੇੜਾ ਇਹਨਾਂ ਨੇ ਚੁੱਕਿਆ, ਜਿਹੜਾ ਸਫ਼ਰ ਇਮਾਮ ਸਾਫਤ ਹੁਸੈਨ ਨਕੀ ਦੀ ਕਿਆਦਤ ਤੇ ਸ਼ੁਰੂ ਹੋਇਆ ਸੀ ਰੋਜ਼ਨਾਮਾ ਸੱਜਣ ਤੋਂ, ਉਹ ਇੱਕ ਸਟੇਜ ਆਈ ਕਿ ਬੰਦ ਕਰ ਦਿੱਤਾ ਗਿਆ ਪੰਜਾਬ ਦੁਸ਼ਮਣਾਂ ਨੇ, ਔਰ ਪੰਜਾਬ ਵੀ ਹਮੇਸ਼ਾ ਵੰਡ ਦਾ ਸ਼ਿਕਾਰ ਰਿਹਾ। ਬੱਟ ਸਾਹਿਬ ਦਾ ਇਹ ਸਾਰਾ ਆਫਿਸ ਔਰ ਭੁਲੇਖਾ ਅਖਬਾਰ ਇਹ ਬਿਲਕੁਲ ਇਸ ਤਰ੍ਹਾਂ ਜਿਵੇਂ ਇਸ ਜੁੱਸੇ ਦੀ ਜੀਭ ਹੋਵੇ ਕਿ ਸਾਡੇ ਸਾਰੇ ਜਿਸਮ ਦੇ ਜਜ਼ਬਾਤ ਦੂਸਰਿਆਂ ਤੱਕ ਪਹੁੰਚਾਉਣ ਵਾਸਤੇ ਐਡਾ ਸੋਹਣਾ ਔਰ ਤਗੜਾ ਔਰ ਅੱਛੇ ਤਰੀਕੇ ਦਾ ਕੰਮ ਕਰ ਰਹੇ ਨੇ ਕਿ ਜਿਸ ਸਾਡੇ ਜੁੱਸੇ ਦੀ ਜੀਭ ਜਿਹੜਾ ਨਾ, ਸਾਡੇ ਕੋਈ ਦਰਦ ਹੁੰਦਾ ਜਾਂ ਖੁਸ਼ੀ ਹੁੰਦੀ ਹੈ, ਕੋਈ ਸਾਨੂੰ ਮਸਲਾ ਹੁੰਦਾ ਤੇ ਅਸੀਂ ਉਹ ਜੀਭ ਦੇ ਨਾਲ ਇਜ਼ਹਾਰ ਕਰਦੇ, ਦੂਸਰਿਆਂ ਤੱਕ ਵੀ ਪਹੁੰਚ ਜਾਂਦਾ ਕਿ ਮੈਨੂੰ ਇਹ ਤਕਲੀਫ ਹੈ, ਮੈਨੂੰ ਇਹ ਖੁਸ਼ੀ ਹੈ, ਮੈਂ ਚਾਹੁੰਦਾ, ਮੈਂ ਇਹ ਕੀਤਾ ਹੈ, ਮੈਂ ਕਰਨਾ ਚਾਹੁੰਦਾ। ਇਹਨਾਂ ਦਾ ਇਹ ਸਾਰਾ ਕੰਮ ਔਰ ਇਹ ਪਲੇਟਫਾਰਮ ਬਿਲਕੁਲ ਜਿਹੜਾ ਨਾ ਸਾਰੇ ਪੰਜਾਬੀਆਂ ਦੇ ਜੁੱਸੇ
ਦੀ ਇੱਕ ਜੀਭ ਹੈ ਜਿਹਦੇ ਨਾਲ ਸਾਡੇ ਹਰ ਤਰ੍ਹਾਂ ਦਾ ਕੰਮ, ਸਾਡੇ ਸਾਰੇ ਇਜ਼ਹਾਰ, ਸਾਡੀਆਂ ਸਾਰੀਆਂ ਚੀਜ਼ਾਂ ਦੂਸਰਿਆਂ ਤੱਕ ਪਹੁੰਚ ਰਹੀਆਂ ਨੇ। ਮਾਏ ਨੀ ਮੈਂ ਕਿਨੂੰ ਆਖਾਂ ਦਰਦ ਵਿਛੋੜੇ ਦਾ ਹਾਲ ਨੀ, ਮਾਏ ਨੀ ਮਾਏ ਨੀ ਮੈਂ ਕਿਨੂੰ ਆਖਾਂ ਦੁੱਖਾਂ ਦੀ ਰੋਟੀ ਸੂਲਾਂ ਦਾ ਸਾਲਣ, ਤਨ ਤੰਦੂਰ ਹੱਡਾਂ ਦਾ ਬਾਲਣ, ਤੇ ਮੈਂ ਹਵਾ ਨਾਲ ਤਪਾਇਆ ਕੱਪ ਕੱਪ ਬੁੱਕੀਆਂ ਮੈਂ ਤੇ ਪੇੜੇ ਕੀਤੇ, ਉਤੋਂ ਇਸ਼ਕ ਭਲੇ ਥਣ ਲਾਇਆ। ਮੁਦੱਸਰ ਇਕਬਾਲ ਭੱਟ ਹੋਰਾਂ ਬਾਰੇ ਆਖਿਆ ਗਿਆ ਕਿ ਉਹ ਨਵੀਂ ਪੀੜ੍ਹੀ ਲਈ ਅਜਿਹੀ ਮਿਸਾਲ ਨੇ ਜਿਸ ਦੇ ਪੈਰਾਂ ਉੱਤੇ ਪੈਰ ਰੱਖ ਕੇ ਪੰਜਾਬੀ ਤਹਿਰੀਕ ਨੂੰ ਅਗਾਂਹ ਟੋਰਿਆ ਜਾ ਸਕਦਾ ਹੈ। ਕਿੰਨੇ ਹੀ ਲੋਕ ਐਸੇ ਨੇ ਕਿ ਜਿਨ੍ਹਾਂ ਦਾ ਆਸਰਾ ਸਹਾਰਾ ਅੱਲਾਹ ਤੋਂ ਬਾਅਦ ਭੱਟ ਸਾਹਿਬ ਨੇ, ਔਰ ਬੜੇ ਹੀ ਉਹ ਲੋਕ ਨੇ ਕਿ ਜਿਹੜੇ ਦੂਸਰੇ ਮਜ਼ਾਫਾਤ ਸ਼ਹਿਰਾਂ ਦੇ ਵਿੱਚ ਰਹਿਣ ਵਾਲੇ ਬੱਚੇ, ਵੱਡੇ ਨਿੱਕੇ, ਬੜੇ ਬੜੇ ਐਸੇ ਲੋਕ ਨੇ ਇਲਮ ਤਾਲਿਬ ਇਲਮ ਜਿਨ੍ਹਾਂ ਕੋਲ ਰਹਿਣ ਵਾਸਤੇ ਥਾਂ ਕੋਈ ਨਹੀਂ ਸੀ ਹੁੰਦੀ, ਇੱਥੇ ਆ ਕੇ ਉਹਨਾਂ ਨੂੰ ਰੱਖਣਾ, ਜਗ੍ਹਾ ਦੇਣੀ, ਫੀਸ ਦੇਣੀ, ਕਿਤਾਬਾਂ ਲੈ ਕੇ ਦੇਣੀਆਂ, ਖਾਣ ਪੀਣ ਦੇ ਬੰਦੋਬਸਤ ਕਰਨੇ। ਇਸ ਤੋਂ ਇਲਾਵਾ ਕਿੰਨੇ ਐਸੇ ਘਰ ਨੇ ਕਿ ਜਿਨ੍ਹਾਂ ਦੇ ਚੁੱਲ੍ਹੇ WhatsApp ਦੇ ਚੱਲਦੇ ਨੇ ਪਏ, ਔਰ ਮੈਂ ਐਨੀ ਸ਼ਾਹਿਦ ਹਾਂ ਔਰ ਉਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ। ਜੇ ਸਹਾਫਤ ਦੀ ਜਾਂ ਸ਼ਾਗਿਰਦਾਂ ਦੀ ਗੱਲ ਕਰਾਂਗੇ ਤੇ ਕੋਈ ਇਦਾਰਾ ਐਸਾ ਖੋਲ ਲਓ, ਤੁਹਾਨੂੰ ਉੱਥੇ ਭੱਟ ਸਾਹਿਬ ਦਾ ਇੱਕ ਨਹੀਂ ਪਤਾ ਨਹੀਂ ਕਿੰਨੇ ਸਾਰੇ ਸ਼ਾਗਿਰਦ ਮਿਲਣਗੇ। ਮੈਂ ਭੱਟ ਸਾਹਿਬ ਦੇ ਪਿਆਰ ਨੂੰ ਕੀ ਬਿਆਨ ਕਰਾਂ ਕਿ ਮੈਂ ਆਪਣੀ ਜ਼ਿੰਦਗੀ ਦੀ ਇੱਕ ਚੀਜ਼ ਦੇਖੀ ਕਿ ਲੋਕਾਂ ਕੋਲ ਅਗਰ ਕੋਈ ਇੱਕ ਤੋਂ ਦੋ ਮਹਿਮਾਨ ਚਲੇ ਜਾਣ ਤਾਂ ਉਹਨਾਂ ਨੂੰ ਫਿਕਰ ਪੈ ਜਾਂਦੀ ਹੈ ਕਿ ਯਾਰ ਇਹ ਕਦੋਂ ਜਾਏਗਾ ਜਾਂ ਇਹਦੇ ਅਸੀਂ ਕੀ ਕਰੀਏ, ਕੀ ਬਣਾਈਏ। ਮੈਂ ਐਸਾ ਸ਼ਹਿਨशाह ਦਿਲ ਦਾ ਆਦਮੀ ਨਹੀਂ ਦੇਖਿਆ ਕਿ ਜਿਨ੍ਹਾਂ ਕੋਲ ਅਗਰ 1000 ਬੰਦਾ ਵੀ ਗਿਆ ਤੇ 2000 ਬੰਦੇ ਨੂੰ ਵੀ ਹਮੇਸ਼ਾ ਸਰਵ ਕਰਨ ਵਾਸਤੇ ਤਿਆਰ ਹੁੰਦੇ ਨੇ, ਔਰ ਇੰਨੀ ਖੁਸ਼ ਦਿਲੀ ਨਾਲ, ਇੰਨੀ ਮੁਹੱਬਤ ਨਾਲ, ਇੰਨੇ ਵੱਡੇ ਦਿਲ ਨਾਲ ਮਿਲਦੇ ਨੇ ਕਿ ਜਿਹਦਾ ਕੋਈ ਹੱਦ ਹਿਸਾਬ ਨਹੀਂ ਹੈ। ਬਹੁਤ ਹੀ ਖੁਸ਼ ਹਾਂ ਮੈਂ ਭੱਟ ਸਾਹਿਬ ਨੂੰ ਔਰ ਜਨਾਬ ਮੁਹਤਰਮ ਇਲਿਆਸ ਘੁੰਮਣ ਸਾਹਿਬ, ਇਹਨਾਂ ਨਾਲ ਪਹਿਲੇ ਵੀ ਇਹਨਾਂ ਦੀ ਕਈ ਦਫਾ ਜ਼ਿਆਰਤ ਹੁੰਦੀ ਰਹਿੰਦੀ ਹੈ ਤੇ ਦਿਲ ਬੜਾ ਖੁਸ਼ ਹੁੰਦਾ ਕਿ ਪੰਜਾਬੀਆਂ ਦੇ ਵਾਸਤੇ, ਪੰਜਾਬ ਦੇ ਵਾਸਤੇ ਬਹੁਤ ਵੱਡਾ ਕੰਮ ਕਰ ਰਹੇ ਨੇ। ਅੱਲਾਹ ਪਾਕ ਇਹਨਾਂ ਦੇ ਇਸ ਕੰਮ ਦੇ ਵਿੱਚ ਔਰ ਬਰਕਤਾਂ ਦੇਵੇ ਤੇ ਮੈਂ ਇਸੇ ਦੇ ਨਾਲ ਹੀ ਮੁਬਾਰਕਬਾਦ ਦੇ ਨਾਲ ਹੀ ਸਭ ਨੂੰ ਸਲਾਮ ਪੇਸ਼ ਕਰਨਾ। ਮੁਦੱਸਰ ਇਕਬਾਲ ਭੱਟ ਹੋਰਾਂ ਲਈ ਸੈਂਕੜੇ ਸ਼ਾਮਾਂ ਵੀ ਅਗਰ ਮਨਾਈਆਂ ਜਾਵਣ ਤੇ ਉਹ ਥੋੜੀਆਂ। ਔਰ ਇਹ ਤਿੰਨ ਲੋਕ ਜਿਹੜੇ ਬਾਬਾ ਨਜਮੀ ਸਮੇਤ ਸਟੇਜ ਤੇ ਬੈਠੇ ਨੇ, ਯਕੀਨ ਜਾਣੋ ਇਹ ਪੰਜਾਬੀਆਂ ਦੀ ਸ਼ਾਨ ਨੇ। ਅੱਜ ਅਸੀਂ ਜਿਸ ਧੜੱਲੇ ਦੇ ਨਾਲ ਪੰਜਾਬੀ ਜ਼ੁਬਾਨ ਦੀ ਗੱਲ ਕਰਨੇ ਆ, ਪੰਜਾਬੀ ਦੀ ਗੱਲ ਕਰਨੇ ਆ, ਔਰ ਅੱਗੋਂ ਕਿਸੇ ਦੀ ਜ਼ਰੂਰਤ ਨਹੀਂ ਹੁੰਦੀ ਰੋਕ ਜਾਏ, ਕਿਉਂਕਿ ਅਸੀਂ ਇਹ ਵੇਲਾ ਵੇਖਿਆ ਹੋਇਆ 35 36 40 ਸਾਲ ਪਹਿਲੇ ਕਿ ਪੰਜਾਬੀ ਦੀ ਗੱਲ ਕਰਨਾ ਸੌਖਾ ਨਹੀਂ ਸੀ ਹੁੰਦਾ, ਐਵੇਂ ਖਾਮਖਾਹ ਦੀ ਮੁਖਾਲਫਤ। ਲੇਕਿਨ ਅੱਜ ਅਸੀਂ ਜਿੱਥੇ ਮਰਜ਼ੀ ਜੋ ਵੀ ਪੰਜਾਬੀ ਜ਼ੁਬਾਨ ਦੇ ਵਿੱਚ ਗੱਲ ਕਰੀਏ, ਸਾਡੀ ਗੱਲ ਸੁਣੀ ਜਾਂਦੀ ਹੈ। ਜਦ ਪਹਿਲੀ ਵਾਰੀ ਪੰਜਾਬੀ ਬੋਲੀ ਦਾ ਦਿਹਾੜ ਮਨਾਉਣ ਦੀ ਗੱਲ ਹੋਈ ਤੇ ਸਾਨੂੰ ਸਰਕਾਰ ਨੇ ਮਨਾ ਕੀਤਾ। ਸਰਕਾਰ ਨੇ ਆਖਿਆ ਕਿ ਤੁਸੀਂ ਆਪਣਾ ਦਿਨ ਨਹੀਂ ਮਨਾਉਣਾ। ਇੱਕ ਹਫ਼ਤਾ ਪਹਿਲਾਂ ਪੰਜਾਬ ਸਰਕਾਰ ਦੇ ਫੰਡ ਉੱਤੇ ਇਸੇ ਅਲਹਮਰਾ ਦੇ ਵਿੱਚ ਬਲੋਚੀਆਂ ਦਾ ਕੌਮੀ ਦਿਨ ਮਨਾਇਆ ਗਿਆ, ਬਲੋਚੀਆਂ ਦਾ ਦਿਨ ਮਨਾਇਆ ਗਿਆ। ਪਰ ਜਦ ਪੰਜਾਬੀ ਬੋਲੀ ਦਾ ਦਿਨ ਮਨਾਉਣ ਦੀ ਗੱਲ ਹੋਈ ਤੇ ਸਰਕਾਰਾਂ ਪਾਬੰਦੀ ਲਾ ਛੱਡੀ, ਦਫਾ 44 ਲਾ ਛੱਡੀ। ਭੱਟ ਸਾਹਿਬ ਨੇ, ਘੁੰਮਣ ਸਾਹਿਬ ਨੇ ਤੇ ਤੀਜਾ ਕਰੈਕਟਰ ਉਹ ਕਾਜ਼ੀ ਤਾਰਕ ਅਜ਼ੀਜ਼, ਇਹਨਾਂ ਨੇ ਇਸੇ ਮਾਲ ਰੋਡ ਦੇ ਉੱਤੇ ਪੁਲਿਸ ਦਾ SP ਦਾ ਗਿਰੇਬਾਨ ਫੜਿਆ। ਇਹਨਾਂ ਨੇ ਪੰਜਾਬੀ ਬੋਲੀ ਦਾ ਦਿਨ ਮਨਾਉਣ ਦੇ ਹਵਾਲੇ ਨਾਲ ਕੋਈ ਕੁਛ ਵੀ ਕਵੇ, ਕੋਈ ਕਿਸੇ ਵੀ ਤਰ੍ਹਾਂ ਦੀ ਹਵਾਲੇ ਪੇਸ਼ ਕਰਕੇ ਆਪਣਾ ਕੱਦ ਉੱਚਾ ਕਰਨ ਦੀ ਕੋਸ਼ਿਸ਼ ਕਰੇ, ਪਰ ਮੈਂ ਕਹਿਣਾ ਵਾਂ ਕਿ ਮੈਂ ਤਾਰੀਖ ਦਾ ਹਿੱਸਾ ਵੀ ਹਾਂ, ਮੈਂ ਤਾਰੀਖ ਬਣਦੀ ਵੇਖੀ। ਅਸੀਂ ਪੰਜਾਬੀ ਦਾ ਰਹਿਤਲ ਦਿਹਾੜ ਖੋ ਕੇ ਲਿਆ। 35 ਸਾਲ ਤੋਂ 36ਵਾਂ ਲੱਗਿਆ ਹੈ, ਭਲੇਖਾ ਅਖਬਾਰ ਕੱਢਣ ਡਏ ਨੇ ਤੇ ਕੀ ਇਹ ਸਹਾਫਤ ਚ ਆਉਂਦੇ ਹੀ ਅਗਲੇ ਦਿਨ ਭਲੇਖਾ ਕੱਢ ਲਿਆ ਸੀ ਇਹਨਾਂ?
ਉਹ ਅਖਬਾਰ ਅਗਲੇ ਦਿਨ ਕੱਢ ਲਿਆ ਸੀ। ਪਹਿਲਾਂ ਉਰਦੂ ਚ ਮਾਰ ਨਹੀਂ ਖਾਧੀ। ਇਹਦਾ ਮਤਲਬ ਇਹ ਹੈ ਕਿ ਪੰਜਾਬੀ ਨਾਲ ਮੁਹੱਬਤ ਤੇ ਉਹਨਾਂ ਦੇ ਜੀਨਸ ਦੇ ਵਿੱਚ ਹੈ। ਉਹ ਸਾਹਮਣੇ ਸਾਰਾ ਕੁਝ ਸਾਹਮਣੇ ਰੱਖਤਾ ਲਿਆ ਕੇ, ਉਦੋਂ ਦੀ ਮੁਹੱਬਤ ਕਰਦਾ ਇਹਦੇ ਨੇ। ਔਰ ਨਾਲ ਘੁੰਮਣ ਸਾਹਿਬ ਬੈਠੇ ਨੇ। 1995 ਚ ਮੈਂ ਇਹਨਾਂ ਨੂੰ YMCA ਦੇ ਵਿੱਚ ਇਲੈਕਸ਼ਨ ਕਮਿਸ਼ਨਰ ਦੇ ਤੌਰ ਤੇ ਪੰਜਾਬੀ ਅਦਬੀ ਸੰਗਤ ਦੇ ਮੈਂ ਵੇਖਿਆ ਦਾ ਉਦੋਂ। ਤੇ ਕੀ ਇਹ 95 ਚ ਆ ਕੇ ਤੇ ਪਹਿਲਾਂ ਪੰਜਾਬੀ ਦਾ ਨਾਂ ਨਹੀਂ ਸਨ ਲੈਂਦੇ, ਸਿੱਧੇ ਆ ਕੇ ਇਲੈਕਸ਼ਨ ਕਮਿਸ਼ਨਰ ਬਣ ਗਏ ਸਨ। ਜਦੋਂ ਮੈਂ ਚਾਈਨਾ ਚੌਕ ਅਸੀਂ ਗਏ ਨਾ, ਲక్ష్ਮੀ ਚੌਕ ਚੋਂ ਦਫ਼ਤਰ ਚਾਈਨਾ ਚੌਕ ਦੇ ਵਿੱਚ ਗਿਆ WhatsApp ਦਾ, ਤੇ ਉਦੋਂ ਮੈਂ ਵੀ ਉੱਥੇ ਜਾਣਾ ਹੁੰਦਾ ਸਾਂ ਤੇ ਅਸੀਂ ਇੱਕ ਮੰਗ ਕਰਦੇ ਹੁੰਦੇ ਸਾਂ ਤੇ WhatsApp ਸਾਨੂੰ ਉਦੋਂ ਕਹਿੰਦੇ ਸਨ, ਬਾਬਾ ਜੀ ਤੁਹਾਨੂੰ ਬੜੀ ਛੇਤੀ ਪੰਜਾਬ ਦੇ ਵਿੱਚ ਇੱਕ ਪੰਜਾਬ ਹਾਊਸ ਦਿਆਂਗੇ। ਲਿਹਾਜ਼ਾ ਇਹ ਫਿਰ ਇੱਕ ਤਾੜੀ ਦੇ ਹੱਕਦਾਰ ਨੇ ਕਿ ਪੰਜਾਬੀਆਂ ਨੂੰ ਪੰਜਾਬ ਦੇ ਵਿੱਚ ਇੱਕ ਪੰਜਾਬ ਹਾਊਸ ਲੱਭ ਗਿਆ ਹੈ। ਜਦੋਂ ਵੀ ਪੰਜਾਬੀ ਜੀ ਚਾਹਣ ਆਪਣਾ ਜਾ ਕੇ ਕੋਈ ਵੀ ਫੰਕਸ਼ਨ ਬੇਦਰੇਗ ਕਰ ਸਕਦੇ ਨੇ। ਤਕਰੀਬਨ 2017-18 ਦੇ ਵਿੱਚ ਪਹਿਲੀ ਵਾਰੀ ਪੰਜਾਬੀ ਸਕਾਫਤੀ ਦਿਨ ਮਨਾਇਆ ਗਿਆ ਸੀ। ਉਹ ਕਿਨੇ ਉਹਦੀ ਮਨਜ਼ੂਰੀ ਲੈ ਕੇ ਦਿੱਤੀ ਸੀ ਕਿ ਪੂਰਾ ਪਾਕਿਸਤਾਨ ਆਪਣੇ ਆਪਣੇ ਸਕਾਫਤੀ ਦਿਨ ਮਨਾ ਰਿਹਾ ਹੈ ਤੇ ਸਾਨੂੰ ਪੰਜਾਬੀਆਂ ਨੂੰ ਕਿਉਂ ਇਹ ਮੌਕਾ ਨਹੀਂ ਦਿੱਤਾ ਜਾ ਰਿਹਾ। ਇਹ ਜਨਾਬ ਨੇ ਮਨਜ਼ੂਰੀ ਲੈ ਕੇ ਦਿੱਤੀ ਸੀ, ਮੁਦੱਸਰ ਇਕਬਾਲ ਭੱਟ ਨੇ, ਔਰ ਉਹਦੇ ਵਿੱਚ ਇਹ ਵੀ ਆਰਡਰ ਕਰਵਾਇਆ ਸੀ ਕਿ ਉਸ ਦਿਨ ਹਰ DPO, ਹਰ ਡਿਪਟੀ ਕਮਿਸ਼ਨਰ, ਹਰ ਕਮਿਸ਼ਨਰ, ਹਰ ਹੋਰ ਜਿਹੜਾ ਵੀ ਕੋਈ ਅਫਸਰ ਹੈ ਆਪਣੇ ਇਲਾਕੇ ਤਹਿਸੀਲ ਭਾਵੇਂ ਉਹ ਜ਼ਿਲ੍ਹੇ ਦਾ ਤੇ ਭਾਵੇਂ ਡਿਵੀਜ਼ਨ ਦਾ, ਉਸ ਦਿਨ ਪੰਜਾਬੀ ਪੱਗ ਪਾ ਕੇ ਬੈਠੇਗਾ ਆਪਣੇ ਦਫ਼ਤਰ, ਪੰਜਾਬੀ ਤਹਿਮਤ ਪਾ ਕੇ ਬੈਠੇਗਾ ਆਪਣੇ ਦਫ਼ਤਰ, ਔਰ ਸਾਹਿਲ ਦੀ ਗੱਲ ਸੁਣ ਕੇ ਪੰਜਾਬੀ ਵਿੱਚ ਜਵਾਬ ਦੇਗਾ। ਅਨੀਸ ਸਾਹਿਬ ਨੇ ਅੱਜ ਜਿਹੜੀ ਮਹਿਫਲ ਤੇ ਬਜ਼ਮ सजाई, मैं इन्हें के गुजारिश की थी कि ना मैं इस काबिल हाँ और ना शायद मैं जरूरी समझना कि मेरे वास्ते किसी महफिल या बज़म का अरेंज किया जाए, लेकिन उनीस साहब की मुहब्बत मेरे आड़े आई और मैंने इनकार नहीं कर सकिया। सो आज जिन्हें दोस्त ने तशरीफ लिया मैं और जिन्हें हाले दोस्त बैठे ने, मैं समझना कि मेरे तो इल्मी हवाले नाल बहुत बड़े लोग। मैं ते इन्हां दी अगवाई इन्हां दी तहरीक दे नतीजे इन्हां दे पैरां ते पैर रख के टुरिया और पंजाबी दी मंजिल वाल अपने दा आर कीता। सो ओहदे किन्नी कामयाबी हुई, किन्ने नाकाम हुए और किन्ने साडे पैर अगे वधे, इहदा फैसला भी तारीख करेगी। लेकिन मैं अपने इस काम ते खुश हाँ और पुरुमीद हाँ कि साडी ये कोशिश रायगा नहीं गई, साडी ये कोशिश बराबर हुई और अलहमदुलिल्लाह वो जबान जिहदे वास्ते साडे वड़कियां उदों कोशिश की जिदों दा लाना मुश्किल सी और हुण ਉਹਦਾ ਨਾਂ ਲੈਣ ਵਾਸਤੇ ਸਾਡੇ ਕੋਲ ਬਹੁਤ ਸਾਰੇ ਲੋਕ ਮੌਜੂਦ ਇਸ ਇਕੱਠ ਦੇ ਮੇਜ਼ਬਾਨ ਨਵੀਕਲੇ ਲਹਿਜੇ ਦੇ ਸ਼ਾਇਰ ਤੇ ਸੂਝਵਾਨ ਉਨੀਸ ਅਹਿਮਦ ਹੋਰੀ ਸਨ। ਇੱਥੇ ਹੋਣ ਵਾਲੀਆਂ ਗੱਲਾਂ ਮਾਂ ਬੋਲੀ ਦੇ ਸੇਵਕ ਨੂੰ ਅਜਿਹੀ ਸਲਾਮੀ ਸਨ ਜਿਹੜੀ ਉਹਨਾਂ ਦੀ ਸੇਵਾ ਭਾਰੋਂ ਸਮਾਜ ਉੱਤੇ ਫਰਜ਼ ਹੈ। ਕੈਮਰਾਮੈਨ ਅਲੀ ਕੈਸਰ ਦੇ ਨਾਲ ਅਲੀ ਬਾਬਰ ਬੱਟ, ਭੁਲੇਖਾ TV, ਲਾਹੌਰ।